सब तो पहला तो चाहवागा लेटेस्ट डिवेलपमेंट सदर मसूद पज़िशकियान एक रोज़ा दौरे थे पाकिस्तान आए ने किन्नी एक गैर मामूली पेशरफ्त वेख रहे हो जी तुसी? बहुत शुक्रिया शाहिद साहब ਤੁਸੀਂ ਦਾਵਤ ਦਿੱਤੀ ਹੈ। ਬਿਲਕੁਲ ਇਹ ਬੜਾ ਇੱਕ ਰੇਅਰ ਔਰ ਯਾਦਗਾਰ ਮੌਕਾ ਹੈ ਜਿਹਦੇ ਚ ਅਸੀਂ ਕੰਟਰੀਬਿਊਟ ਕੀਤਾ ਹੈ ਇੱਕ जी ਖਿੱਤੇ ਦੇ ਅਮਨ ਨੂੰ ਜਿਹੜਾ ਖਤਰਾ ਹੋ ਗਿਆ ਸੀ, ਪੂਰੀ ਦੁਨੀਆ ਦੇ ਅਮਨ ਨੂੰ ਖਤਰਾ ਹੋਇਆ ਸੀ, ਉਹਦੇ ਚ ਕੰਟਰੀਬਿਊਸ਼ਨ ਕੀਤੀ। ਔਰ ਇੱਕ ਜਿਹਨੂੰ ਕਹਿੰਦੇ ਨਾ ਇੱਕ ਪ੍ਰਾਊਡ ਮੂਮੈਂਟ ईरानियन प्रेसिडेंट का जी जी सिर्फ आना एक एलिमेंट ऑफ ग्रैटिट्यूड या शुक्रगुजारी के सेंस जरूर आ रहे होंगे, लेकिन ऐसे सदर सिर्फ शुक्रगुजारी वास्ते नहीं आते या एक फोटो शूट या मीडिया कवरेज वास्ते नहीं आते। ਉਹਨਾਂ ਦੇ ਮੀਨਿੰਗਫੁਲ ਵਿਜ਼ਿਟ ਹੁੰਦਾ ਹੈ ਔਰ ਹੋਣਾ ਵੀ ਚਾਹੀਦਾ। ਖਾਸ ਤੌਰ ਤੇ ਪਾਕਿਸਤਾਨ ਨੇ ਜਿਹੜੀ ਆਪਣੀ ठीक है ਰੈਲੇਵੈਂਸ ਹੁਣ ਗੇਨ ਕੀਤੀ ਪਿਛਲੇ ਚੰਦ ਮਹੀਨਿਆਂ 'ਚ, ਉਹ ਇੱਕ ਅਨਪ੍ਰੈਜ਼ੀਡੈਂਟਡ ਹੈ। ਕਈ ਸਾਲਾਂ ਦਾ ਤੁਸੀਂ ਦੇਖ ਰਹੇ ਹੋ ਸਾਡੇ ਖਿਲਾਫ ਪ੍ਰੋਪੇਗੈਂਡਾ ਕੀਤਾ ਜਾਂਦਾ ਸੀ ਕਿ ਅਸੀਂ ਖੁਦਾ ਨਾ ਖਾਸਤਾ ਕੋਈ ਦਹਿਸ਼ਤਗਰਦੀ ਨੂੰ ਸਪੋਰਟ ਕਰਨੇ ਆ, जी ਅਸੀਂ ਡੀਸਟੇਬਲਾਈਜ਼ ਕਰਨੇ ਆ ਖਿੱਤੇ ਦੇ ਅਮਨ ਨੂੰ, ਅਸੀਂ ਇੱਕ ਐਸਾ ਮੁਲਕ ਆ ਜਿਹੜਾ ਇਰਰਿਸਪੌਂਸਿਬਲ ਨਿਊਕਲੀਅਰ ਵੈਪਨ ਹਾਸਲ ਕਰਕੇ ਮੁਲਕ ਐਸਾ ਹੈ। ਉਹ ਤਮਾਮ ਦਾ ਤਮਾਮ ਨੇਗੇਟ ਹੋ ਗਿਆ। ਅਸੀਂ ਪਾਵਰ ਹੋਣ ਦੇ ठीक ਬਾਵਜੂਦ ਅਲਹਮਦੁਲਿਲਾ ਇੱਕ ਕੰਟਰੀਬਿਊਟ ਕੀਤਾ। ਔਰ ईरानी प्रेसिडेंट ਦਾ ਇੱਥੇ ਮੌਜੂਦਗੀ ਦਾ ਇਹ ਜ਼ਰੂਰ ਫਾਇਦਾ ਹੋ ਸਕਦਾ ਹੈ ਕਿ ਹੁਣ ਦੋਨਾਂ ਮੁਲਕਾਂ ਨੂੰ ਸੋਚਣਾ ਚਾਹੀਦਾ ਹੈ, ਖਾਸ ਤੌਰ ਪਰ ਨੇਬਰਹੁੱਡ ਹੋ ਕੇ। ਉਹਨਾਂ ਦੇ ਕੋਲ ਵੀ ਬਹੁਤ ਰਿਸੋਰਸਿਸ ਨੇ, ਖਾਸ ਤੌਰ ਪਰ ਆਇਲ ਗੈਸ ਦੇ। ठीक है ਪਾਕਿਸਤਾਨ ਵੀ ਮਾਲਾ ਮਾਲ ਹੈ ਬਹੁਤ ਨੈਚੁਰਲ ਰਿਸੋਰਸਿਸ ਨਾਲ ਵੀ, ਐਗਰੀਕਲਚਰ ਨਾਲ ਵੀ, ਟੈਕਨੋਲੋਜੀ, ਮਿਲਟਰੀ ਹਾਰਡਵੇਅਰ, ਡਿਫੈਂਸ, ਫਾਈਟਰ ਜੈਟਸ, ਤੇ ਸਾਡੇ ਕੋਲ ਵੀ जी ਬੜਾ जी ਕੁਝ ਹੈ ਬਾਇਲੈਟਰਲ ਟ੍ਰੇਡ ਨੂੰ ਵਧਾਉਣ ਵਾਸਤੇ। ਤਾਂ ਮੇਰਾ ਖਿਆਲ ਹੈ ਕੋਈ ਇਸ ਤਰ੍ਹਾਂ ਦੀ ਅੰਡਰਸਟੈਂਡਿੰਗ ਜ਼ਰੂਰ ਡਿਵੈਲਪ ਹੋਏਗੀ। ਖਾਸ ਤੌਰ ਪਰ ਈਰਾਨ ਤੋਂ ਅਸੀਂ ਜਿਹੜਾ ਤੇਲ ਅਗਰ ਲੈ ਸਕੀਏ, ਕਿਉਂਕਿ ਇਸ ਵੇਲੇ ਅਸੀਂ ਬੜੀ ਗੁੱਡ ਬੁੱਕਸ ਚ ਦੁਨੀਆ ਦੀ ਵੀ, ਪ੍ਰੈਜ਼ੀਡੈਂਟ ਟਰੰਪ ਦੀ ਵੀ। ਤੇ ਅਸੀਂ ਗੈਸ ਪਾਈਪਲਾਈਨ ਤੁਹਾਨੂੰ ਯਾਦ ਹੋਏਗਾ ਈਰਾਨ ਪਾਕਿਸਤਾਨ ਦੀ, ਉਹ ਸਸਪੈਂਡ ਹੋ ਗਈ ਸੀ ਸੈਂਕਸ਼ਨ ਦੀ ਵਜ੍ਹਾ ਨਾਲ, ਉਹਨੂੰ ਪਰਸੂ ਕੀਤਾ ਜਾ ਸਕੇ। ਔਰ ਸਿਰਫ ਆਇਲ ਜਾਂ ਗੈਸ ਨਾਲ ਨਹੀਂ ਹੋਏਗੀ ਇੱਕ ਬਿਹਤਰੀ, ਉਹਦਾ ਮਤਲਬ ਹੈ ਕਿ ਇਨਡਾਇਰੈਕਟਲੀ ਸਾਡੀ ਬਿਜਲੀ ਸਸਤੀ ਹੋ ਜਾਏਗੀ, ਕੰਟਰੀਬਿਊਟ ਕਰਾਂਗੇ, ਸਾਡੀ ਮਿਲਟਰੀ ਔਰ ਸਿਵਲ ਇਨਫਰਾਸਟ੍ਰਕਚਰ ਖਾਸ ਤੌਰ ਪਰ ਇੰਡਸਟਰੀ ਬਹੁਤ ਗਰੋ ਕਰੇਗੀ ਜੀ ਲੋਅਰ ਰੇਟਸ ਆਫ ਇਲੈਕਟ੍ਰਿਸਿਟੀ ਦੀ ਵਜ੍ਹਾ ਨਾਲ। ਔਰ ਅਸੀਂ ਐਕਸਪੋਰਟ 'ਚ ਕੰਪੀਟੀਟਿਵ ਹੋ जी ਜਾਵਾਂਗੇ ਦੁਨੀਆ ਦੇ ਨਾਲ। ਤਾਂ ਬਹੁਤ ਜ਼ਿਆਦਾ ਫਾਇਦੇ ਹੋ ਸਕਦੇ ਨੇ। ਉਮੀਦ ਕਰਨੇ ਆ ਕਿ ਜਦੋਂ ਤੱਕ ਵਾਪਸ ਤਸ਼ਰੀਫ ਲੈ ਜਾਣਗੇ ਕੁਝ ਔਰ ਅੱਛੀਆਂ ਖਬਰਾਂ ਆਉਣਗੀਆਂ। खलजीत साहब तजारती सतह ते मैं अगर गल करा क्योंकि अज एक वफद विच शामिल तजारत के मामलात के हवाले नाल भी लोग शामिल ने, तो ईरान भी कह रहे हैं और ईरान को इजाज़त दे दी गई है जेडे पेट्रोलियम के मसनूआत ने, पेट्रोकैमिकल के हवाले नाल गल हो रही है। किस तरह वेख रहे हो इस पेशरफ्त को? अगर मैं तजारती जड़ा नज़र नाल कवां तो कितनी वड्डी पेशरफ्त है खिते लिए स्पेशली और पाकिस्तान लिए? ਦੇਖੋ ਸ਼ਾਹ ਸਾਹਿਬ, ਫਿਲਹਾਲ ਤੇ ਕਿਉਂਕਿ 60 ਦਿਨ ਦੀ ਬਾਈਂਡਿੰਗ ਚੱਲ ਰਹੀ ਹੈ, ਤੁਸੀਂ ਇਹ ਨੋਟ ਕੀਤਾ ਹੋਏਗਾ ਈਰਾਨ ਨੇ ਵੀ ਇਹੀ ਕਿਹਾ ਹੈ ਕਿ 60 ਦਿਨ ਤੱਕ ਸਟੇਟ ਆਫ ਹੋਰਮੁਜ਼ ਤੇ ਅਸੀਂ ਕੋਈ ਪਾਬੰਦੀ ਨਹੀਂ ਲਾਵਾਂਗੇ। ਇਹਦਾ ਮਤਲਬ ਹੈ जी 60 ਡੇਜ਼ ਇੱਕ ਥ੍ਰੈਸ਼ਹੋਲਡ ਰੱਖੀ ਗਈ ਹੈ। ਔਰ ਉਹ ਕਿਉਂਕਿ ਇੰਨਾ ਜ਼ਿਆਦਾ ਇਤਮਾਦ ਦੀ ਕਮੀ ਰਹੀ ਹੈ ਪਿਛਲੇ ਮਹੀਨਿਆਂ 'ਚ, ਨਹੀਂ ਪਿਛਲੇ ਸਾਲਾਂ 'ਚ ਰਹੀ ਹੈ ਔਰ ਪਿਛਲੇ ਦਿਹਾਈਆਂ ਦੀ ਰਹੀ ਹੈ, ਜਿਹਦੇ 'ਚ ਈਰਾਨ ਨੂੰ ਇਹ जी जी ਮਹਿਸੂਸ ਹੋਇਆ ਹੈ ਕਿ ਅਮਰੀਕਾ ਜਦੋਂ ਵੀ ਆਪਣੀ ਮਰਜ਼ੀ ਨਾਲ ਅਮਰੀਕਾ ਚੜ ਦੌੜਦਾ ਹੈ ਈਰਾਨ ਦੇ ਉੱਤੇ, ਜ਼ਾਹਿਰ ਦੀ ਡਿਸਟਰਕਸ਼ਨ ਹੁੰਦੀ ਹੈ, ਉਹਦੀ ਇਕਨੋਮੀ ਕ੍ਰਿਪਲ ਕੀਤੀ ਦੀ ਹੈ। ਤੇ ਈਰਾਨ ਵੀ ਚੈੱਕ ਕਰਨਾ ਚਾਹੁੰਦਾ ਹੈ ਕਿ ਪ੍ਰੈਜ਼ੀਡੈਂਟ ਟਰੰਪ ਖਾਸ ਤੌਰ ਤੇ ਆਪਣੇ ਦਸਖਤ ਦਾ ਕਿੰਨਾ ਪਹਿਰਾ ਦੇ ਸਕਦੇ ਨੇ, ਜਿਹਦਾ ਮਤਲਬ ਇਹ ਵੇ ठीक है ਕਿ ਸਿਰਫ ਮੁਆਇਦਾ ਨਹੀਂ ਕਰਨਾ ਹੁੰਦਾ, ਉਹਦੀ ਪਾਸਦਾਰੀ ਵੀ ਕਰਨੀ ਹੁੰਦੀ ਹੈ। ਔਰ ਉਹ ਪਾਸਦਾਰੀ ਦਾ ਮਤਲਬ ਇਹ ਵੇ ਕਿ ਕਮ ਅਜ਼ ਕਮ ਇਜ਼ਰਾਈਲ ਬੰਬਾਰੀ ਬੰਦ ਕਰੇ, ਖਾਸ ਤੌਰ ਤੇ ਲੈਬਨਾਨ ਦੀ। ਔਰ ਤੁਸੀਂ ਇਹ ਦੇਖਿਆ ਕਿ ਦੇਖੋ ਇਸ ਤਰਫ ਇੱਕ ਅਮਰੀਕਾ जी ਮਿਲ ਕੇ ਇਜ਼ਰਾਈਲ ਦੇ ਨਾਲ ਬੰਬਾਰੀ ਕਰ ਰਿਹਾ ਸੀ ਈਰਾਨ ਦੇ ਉੱਤੇ, ਔਰ ਇਸ ਜੰਗ ਦੇ ਦੌਰਾਨ ਤਕਰੀਬਨ 40 ਦਿਨਾਂ 'ਚ 3400 ਸ਼ਹਾਦਤਾਂ ਹੋਈਆਂ ਨੇ ਈਰਾਨ ਦੀਆਂ। ਲੇਕਿਨ ਦੂਸਰੀ ਤਰਫ ਤੁਸੀਂ ਦੇਖੋ ਇੱਕ ठीक ਵਾਰ ਛੁਪ ਕੇ ਜਿਹੜਾ ਇਜ਼ਰਾਈਲ ਨੇ ਕੀਤਾ ਲੈਬਨਾਨ ਦੇ ਉੱਤੇ, ਇਹਦੇ ਸ਼ੈਲਟਰ ਵਿੱਚ ਲੈ ਕੇ, ਉੱਥੇ 4000 ਸ਼ਹਾਦਤਾਂ ਹੋਈਆਂ ਨੇ। ਤਕਰੀਬਨ 1 ਮਿਲੀਅਨ ਯਾਨੀ 10 ਲੱਖ ਲੋਕ ਜਿਹੜੇ ਨੇ ਉਹ ਜਾਂ ਬੇਘਰ ਨੇ ਜਾਂ ਡਿਸਪਲੇਸ ਹੋਏ ਦੇ ਨੇ। ठीक है ਤੇ ਉਹਨੇ ਇਹਨੂੰ ਐਕਸਪਲੋਇਟ ਕੀਤਾ ਆਪਣੇ ਹੱਕ 'ਚ। ਹੁਣ ਇਹ ਦੇਖਣਾ ਹੋਏਗਾ ਕਿ ਅਮਰੀਕਾ ਔਰ ਖਾਸ ਤੌਰ ਤੇ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਉਹ ਕਿੰਨਾ जी जी ਬਿਹਤਰ ਮੈਨੇਜ ਜਾਂ ਕੰਟਰੋਲ ਕਰ ਪਾਉਂਦੇ ਨੇ ਨੇਤਨਯਾਹੂ ਨੂੰ। ਔਰ ਇਹ ਉਹਨਾਂ ਦਾ ਬਹੁਤ ਵੱਡਾ ਇਮਤਿਹਾਨ ਹੈ, ਕਿਉਂਕਿ ਦੇਖੋ ਜੰਗ ਹੋ ਗਈ, ਜੋ ਨਤੀਜਾ ਨਿਕਲਿਆ ਉਹਦੇ ਤੇ ਅਸੀਂ ਕਈ ਮਹੀਨੇ ਗੱਲ ਕਰ ਰਹੇ ਹਾਂ ਔਰ ਕਈ ਕਰਦੇ ਰਹਾਂਗੇ। ਲੇਕਿਨ ਹੁਣ ਦੁਨੀਆ ਇਹ ਦੇਖਣਾ ਚਾਹੁੰਦੀ ਹੈ ਪ੍ਰੈਜ਼ੀਡੈਂਟ ਟਰੰਪ ਦਾ ਆਪਣੀ ਕਿਤਨੀ ਰਿਟ ਹੈਗੀ ਹੈ, ਖਾਸ ਤੌਰ ਤੇ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਦੇ ਉੱਤੇ। ਅਗਰ ਉਹ ਮੈਨ ਫੋਰਸ ਇਨਫੋਰਸ ਨਹੀਂ ਕਰ ਪਾਉਂਦੇ, ਅਗਰ ਉਹਨਾਂ ਦੇ ਕਹਿਣੇ ਤੇ ਨਹੀਂ ਆਉਂਦੇ, ਤੇ ਪ੍ਰੈਜ਼ੀਡੈਂਟ ਟਰੰਪ ਦੇ ਆਪਣੇ ਜ਼ਾਤੀ ਇਮੇਜ ਨੂੰ ਵੀ ਬਹੁਤ ਜ਼ਿਆਦਾ ਝਟਕਾ ਲੱਗੇਗਾ। ਔਰ ਦੁਨੀਆ ਇੱਕ ਈਰਾਨ ਦੀ ਗੱਲ ਤੇ ਬਿਲੀਵ ਕਰਨ ਤੇ ਜ਼ਿਆਦਾ ਮਾਇਲ ਹੋ ਜਾਏਗੀ ਕਿ ਇਹ ਸਾਰੇ ਦਾ ਸਾਰਾ ਕੀਤਾ ਕਤਾਇਆ ਇਜ਼ਰਾਈਲ ਦਾ ਸੀ, ਅਮਰੀਕਾ ਨੂੰ ਇਸਤੇਮਾਲ ਕੀਤਾ ਗਿਆ, ਪ੍ਰੈਜ਼ੀਡੈਂਟ ਟਰੰਪ ਨੂੰ जी ਨਹੀਂ ਸਮਝ ਆਉਣ ਦਿੱਤੀ ਗਈ। ਲੇਕਿਨ ਅਗਰ ਉਹਨਾਂ ਨੇ ਕ੍ਰੈਡੀਬਲ ਤਰੀਕੇ ਨਾਲ ਮੈਨੀਫੈਸਟ ਕਰ ਲਈ ਤੇ ਫਿਰ ਉਹ ਆਪਣਾ ਇਮੇਜ ਵੀ ਰਿਸਟੋਰ ਕਰਨ ਤੱਕ ਕਾਫੀ ਹੱਦ ਤੱਕ ਕਾਮਯਾਬ ਹੋ ਜਾਣਗੇ। खालिद चिश्ती साहब सदर ट्रंप के हवाले नाल पूछांगा कि क्या सदर ट्रंप ने ये सोचा सी कि जिस वक्त उन्हें जंग शुरू की या जिन्हें उन्होंने मकासद सन इस जंग दे या जेडे मामलात जंग के दौरान रहे, जिस तरह तो धमकियां ला रहे सन, कि इस सारे का मामला इस सारे मामले का इख्तिताम इस तरह होएगा? सदर ट्रंप ने यह सोचा सी? डेफिनेटली नहीं। देखो शायद साहब, तकरीबन 18 इंटैलीजेंस एजेंसियां अमरीकी सदर ਨੂੰ ਰਿਪੋਰਟ ਕਰਦੀਆਂ ਨੇ ਡਾਇਰੈਕਟਲੀ ਇਨਡਾਇਰੈਕਟਲੀ। ਹੁਣ ਇਹ ਤੇ ਨਹੀਂ ਅਸੀਂ ਕਹਿ ਸਕਦੇ ਕਿ 18 जी ਦੀ 18 ਔਰ ਦੁਨੀਆ ਦੀ ਵਨ ਆਫ ਦ ਬੈਸਟ ਇੰਟੈਲੀਜੈਂਸ ਏਜੰਸੀਆਂ ਅਮਰੀਕਾ ਦੀਆਂ ਹੈ ਨੇ, ਇਨਕਲੂਡਿੰਗ CIA।
ਉਹ ਤੇ ਨਹੀਂ ਹੋ ਸਕਦਾ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਈਰਾਨ ਦੀ ਕੀ ਤਿਆਰੀ ਹੈ। ਉਹਨਾਂ ਨੂੰ ਇਹ ਤੇ ਨਹੀਂ ਪਤਾ ਕਿ ਉਹਨਾਂ ਨੇ 47 ਜੀ ਸਾਲਾਂ 'ਚ ਈਰਾਨ ਦੀ ਕੌਮ ਨੂੰ ਐਜ਼ ਆਬਜ਼ਰਵ ਕਿਸ ਤਰ੍ਹਾਂ ਕੀਤਾ, ਉਹਨਾਂ ਦੀ ਲੀਡਰਸ਼ਿਪ, ਉਹਨਾਂ ਦੀ ਲੀਡਰ ਆਫ ਸਕਸੈਸ਼ਨ, ਉਹਨਾਂ ਦੀ ਤਿਆਰੀ, ਉਹਨਾਂ ਦੀ ਸਸਟੇਨੇਬਿਲਿਟੀ ਦੀ ਜਿਹੜੀ ਕੂਵਤ ਹੈਗੀ ਹੈ, ਰੈਜ਼ਿਸਟ ਕਰਨ ਦੀ ਜਿਹੜੀ ਪਾਵਰ ਹੈ, ਉਹਨਾਂ ਨੂੰ ਅੰਡਰ ਐਸਟੀਮੇਟ ਤੇ ਨਹੀਂ ਕੀਤਾ ਹੋਏਗਾ। ਹੁੰਦਾ ਇਹ ਵੇ ਕਿ ਆਊਟ ਆਫ ਐਰੋਗੈਂਸ ਤੁਸੀਂ ਬਾਜ਼ ਦਫਾ ਨਾ ਠੀਕ ਰੱਦ ਹੈ। ਕਰ ਦਿੰਦੇ ਹੋ ਐਸੇ ਅੱਛੇ ਮਸ਼ਵਰੇ ਨੂੰ। ਤੁਸੀਂ ਸਮਝਦੇ ਹੋ ਕਿ ਸਾਡੀ ਮਿਲਟਰੀ ਮਾਈਟ ਹੈ, ਸਾਡੇ ਕੋਲ ਤੇ 6,500 ਫਾਈਟਰ ਜਹਾਜ਼ ਇਹਨਾਂ ਦੀ ਮਰੀਨ ਨੇਵੀ ਔਰ 에ਅਰਫੋਰਸ ਦੇ ਕੋਲ, ਅਸੀਂ ਕਿਸੇ ਮੁਲਕ ਵੀ ਜਾ ਕੇ ਤਬਾਹੀ ਮਚਾ ਸਕਦੇ ਹਾਂ। ਉਹ ਪਹਿਲੇ ਕਰਦੇ ਆਏ ਨੇ। ਜੀ ਇੱਕ ਉਹਨਾਂ ਨੂੰ ਇਹ ਜ਼ੇਨ 'ਚ ਰੱਖਣਾ ਚਾਹੀਦਾ ਸੀ ਕਿ ਲੀਬੀਆ, ਸੀਰੀਆ ਜਾਂ ਇਰਾਕ ਨਹੀਂ ਹੈ, ਇਹ ਈਰਾਨੀ ਕੌਮ ਹੈ। ਸੈਂਕੜੋਂ ਸਾਲ ਦੀ ਉਹਨਾਂ ਦੀ ਇੱਕ ਤਾਰੀਖ ਵੀ ਹੈਗੀ, ਔਰ ਖਾਸ ਤੌਰ 'ਤੇ 47 ਸਾਲ ਦਾ ਉਹ ਸਸਟੇਨ ਕਰ ਰਹੇ ਨੇ ਤਮਾਮ ਸੈਂਕਸ਼ਨਸ ਠੀਕ ਨੂੰ, ਇੱਕ ਨੈਸ਼ਨਲਿਜ਼ਮ ਨੂੰ ਪ੍ਰਾਈਡ ਦੇ ਤੌਰ ਤੇ ਲੈ ਕੇ ਚੱਲਦੇ ਨੇ, ਤੇ ਮਿਸਰੀਡ ਨਹੀਂ ਕੀਤਾ। ਡੈਫੀਨਿਟਲੀ ਮੈਨੂੰ ਲੱਗਦਾ ਹੈ ਇੱਕ ਪ੍ਰੈਜ਼ੀਡੈਂਟ ਟਰੰਪ ਨੇ ਓਵਰ ਐਸਟੀਮੇਟ ਕੀਤਾ ਆਪਣੀ ਸਲਾਹੀਅਤ ਨੂੰ। ਇੱਕ ਐਲੀਮੈਂਟ ਆਫ ਐਰੋਗੈਂਸ ਵੀ ਇਹਦੇ 'ਚ ਮੈਨੂੰ ਨਜ਼ਰ ਠੀਕ ਹੈ। ਆਉਂਦਾ, ਜਿਹਦੇ 'ਚ ਇਹ ਲੱਗਦਾ ਹੈ ਕਿ ਉਹਦੇ 'ਚ ਉਹਨੇ ਸਮਝਿਆ ਹੋਏਗਾ ਕਿ ਇਹ ਸਾਰੇ ਕਰਦੇ ਨੇ। ਖਾਸ ਤੌਰ ਤੇ ਜਦੋਂ ਤੁਹਾਨੂੰ ਐਡਵਾਈਜ਼ਰ ਮਿਲ ਜਾਏ ਨਤਨਯਾਹੂ ਜੈਸਾ ਬੰਦਾ, ਜਿਹੜਾ 40 ਸਾਲਾਂ ਦਾ ਖਾਬ ਜੀ ਦੇਖ ਜੀ ਰਿਹਾ ਹੋਵੇ ਕਿ ਮੈਂ ਅਟੈਕ ਕਰਾਂ, ਕੋਈ ਅਮਰੀਕਾ ਅਟੈਕ ਕਰੇ, ਔਰ 47 ਸਾਲਾਂ 'ਚ ਕਿਸੇ ਸਦਰ ਨੇ ਅਟੈਕ ਨਹੀਂ ਕੀਤਾ। ਪ੍ਰੈਜ਼ੀਡੈਂਟ ਟਰੰਪ ਨੇ 10 ਮਹੀਨੇ ਦੇ ਅੰਦਰ 2 ਦਫਾ ਅਟੈਕ ਕਰ ਦਿੱਤਾ। ਤੋ ਐਸੇ ਅਵੀ ਸਿਚੁਏਸ਼ਨ ਨੂੰ ਐਕਸਪਲੋਇਟ ਵੀ ਕਰਨਾ ਪ੍ਰੈਜ਼ੀਡੈਂਟ ਟਰੰਪ ਨੂੰ ਵਾਚ ਕਰਨਾ ਚਾਹੀਦਾ ਸੀ। ਲੇਕਿਨ ਗੋਨ ਬਾਏ ਇਜ਼ ਗੋਨ ਬਾਏ, ਹੁਣ ਵੀ ਰਿਸਟੋਰ ਕਰਨ ਤਾਂ ਕਿ ਦੁਨੀਆ ਨੂੰ ਇਹ ਯਕੀਨ ਆਵੇ ਕਿ ਪ੍ਰੈਜ਼ੀਡੈਂਟ ਟਰੰਪ ਦੀ ਰਿਟ ਹੈ ਵੇ ਆਉਣੇ ਵਾਲੇ ਵਕਤ ਦੇ ਉੱਤੇ। ਕੀ ਵੇਖ ਰਹੇ ਹੋ ਸਰ, ਇੱਕ ਮੁਫਾਹਮਤੀ ਯਾਦਾਸ਼ਤ, ਉਹਦੇ ਬਾਅਦ ਇੱਕ ਮੁਆਹਦੇ ਦੀ ਗੱਲ ਹੋ ਰਹੀ ਹੈ, ਗਰੁੱਪਸ ਵੀ ਬਣ ਗਏ ਨੇ, ਔਰ ਉਮੀਦ ਇਹ ਹੈ ਕਿ ਇਹ ਮਾਮਲਾ ਜਿਹੜਾ ਹੈ ਉਹ ਬਿਹਤਰੀ ਵਾਲੇ ਪਾਸੇ ਜਾਏਗਾ। ਇੱਕ ਨਵੀਂ ਸ਼ੁਰੂਆਤ ਹੈ ਈਰਾਨ ਅਮਰੀਕਾ ਦੇ ਦਰਮਿਆਨ ਤਾਲੁਕਾਤ ਦੀ। ਡਿਪੈਂਡ ਕਰਦਾ ਹੈ ਇਜ਼ਰਾਈਲ ਦਾ ਕਿੰਨਾ ਰੋਲ ਹੈ ਜੀ। ਡਿਪੈਂਡ ਕਰਦਾ ਹੈ ਪ੍ਰੈਜ਼ੀਡੈਂਟ ਟਰੰਪ ਆਪਣੀ ਸਟੇਕਸ ਕਿਤਨੇ ਦਾਅ ਤੇ ਲਾਉਣ ਨੂੰ ਤਿਆਰ ਨੇ, ਕਿਉਂਕਿ ਉਹਨਾਂ ਨੂੰ ਇੰਟਰਨਲ ਪ੍ਰੈਸ਼ਰ ਵੀ ਬਹੁਤ ਹੈ। ਉਹਨਾਂ ਦਾ ਜ਼ਾਇਨਸ ਜੋ ਮੀਡੀਆ ਹੈ ਉੱਥੇ ਬਹੁਤ ਸਟਰੋਂਗ ਹੈ। ਉਹ ਇੱਕ ਓਪੀਨੀਅਨ ਮੇਕ ਔਰ ਬ੍ਰੇਕ ਜੀ ਕਰ ਦਿੰਦੇ ਨੇ, ਇਮੇਜ ਨੂੰ ਕਦੀ ਬਿਲਡ ਕਰ ਦਿੰਦੇ ਨੇ, ਕਦੀ ਤਬਾਹ ਕਰ ਦਿੰਦੇ ਨੇ। ਤੇ ਇਤਨਾ ਸਟਰੋਂਗ ਮੀਡੀਆ ਦੇ ਬਾਅਦ ਅਗਰ ਅਮਰੀਕਨ ਪ੍ਰੈਜ਼ੀਡੈਂਟ ਇਹ ਮੰਨਣ ਕਿ ਉਹਨਾਂ ਨੂੰ ਜ਼ਾਤੀ ਹੁਣ ਆਪਣਾ ਐਸਟੈਬਲਿਸ਼ ਕਰਨਾ ਚਾਹੀਦਾ ਹੈ ਕ੍ਰੈਡੀਬਿਲਿਟੀ, ਉਹ ਬੜਾ ਜ਼ਰੂਰੀ ਹੈ। ਔਰ ਉਹਦੇ 'ਚ ਉਹਨਾਂ ਨੂੰ ਰੈਜ਼ਿਸਟੈਂਸ ਵੀ ਆਏਗੀ, ਮੁਖਾਲਫਤ ਵੀ ਆਏਗੀ, ਤਨਕੀਦ ਵੀ ਹੋਏਗੀ। ਤੇ ਡਿਪੈਂਡੈਂਟ ਹੋਏਗਾ ਕਿ ਕਿਤਨਾ ਵੇ ਫਾਰਵਰਡ ਕਰਕੇ ਉਹ ਈਰਾਨ ਨੂੰ ਇੱਕ ਕੌਨਫੀਡੈਂਸ ਦੇਣ 'ਚ ਕਾਮਯਾਬ ਹੋ ਜਾਂਦੇ ਨੇ ਕਿ ਮੈਂ ਜੋ ਵਾਅਦਾ ਕਰ ਰਿਹਾ ਉਹ ਮੇਨਟੇਨ ਕਰਾਂਗਾ। ਜ਼ਾਹਿਰ ਹੈ ਸਹੀ। ਈਰਾਨ ਨੂੰ ਵੀ ਬੜੀ ਤਬਾਹੀ ਦਾ ਸਾਹਮਣਾ ਕਰਨਾ ਪਿਆ। ਇਹਦਾ ਮਤਲਬ ਇਹ ਤੇ ਨਹੀਂ ਕੋਈ ਅਕਲਮੰਦ ਲੋਕ ਘੱਟ ਨੇ, ਐਸਾ ਤੇ ਨਹੀਂ ਹੈ। ਸਮਝਦਾਰ ਲੋਕ ਨੇ, ਉਹਨਾਂ ਨੂੰ ਵੀ ਜਦੋਂ ਇਹ ਨਜ਼ਰ ਆਏਗਾ ਕਿ ਪ੍ਰੈਜ਼ੀਡੈਂਟ ਟਰੰਪ ਪਾਸਦਾਰੀ ਕਰ ਰਹੇ ਨੇ ਤੇ ਤਾਲੁਕਾਤ ਅੱਗੇ ਹੋਣਗੇ। ਲੇਕਿਨ ਉਹਦੇ 'ਚ ਮੈਂ ਉਹੀ ਅਰਜ਼ ਕਰ ਰਿਹਾ ਕਿ ਉਹਨਾਂ ਨੂੰ ਇਜ਼ਰਾਈਲ ਨੂੰ ਵੀ ਨਕੇਲ ਪਾਣੀ ਪਏਗੀ, ਠੀਕ। ਫਿਰ ਉਹਨਾਂ ਨੂੰ ਇੱਕ ਮੀਡੀਆ ਨੂੰ ਕ੍ਰਿਟਿਸਿਜ਼ਮ ਦਾ ਸਾਹਮਣਾ ਕਰਨਾ ਪਏਗਾ। ਲੇਕਿਨ ਦੁਨੀਆ ਨੂੰ ਤਾਂ ਹੀ ਪੋਜ਼ਿਟਿਵ ਯਾਦ ਰੱਖੇਗੀ ਅਗਰ ਕਮ ਅਜ਼ ਕਮ ਹੁਣ ਜਿੰਨਾ ਨੁਕਸਾਨ ਹੋ ਚੁੱਕਿਆ ਉਸ ਤੋਂ ਜ਼ਿਆਦਾ ਦੁਨੀਆ ਦਾ ਗਲੋਬਲ ਨੁਕਸਾਨ, ਆਪਣੇ ਮੁਲਕ ਦੇ ਇਮੇਜ ਦਾ, ਅਮਰੀਕਾ ਦਾ ਉਹਦਾ ਨੁਕਸਾਨ, ਔਰ ਈਰਾਨ ਦੇ ਆਮ ਲੋਕਾਂ ਦੀ ਜਿਹੜੀ ਤਬਾਹੀ, ਡਿਸਟਰਕਸ਼ਨ ਔਰ ਜਾਨਾਂ ਗਈਆਂ ਨੇ, ਉਹਨਾਂ ਦਾ ਐਂਦਾ ਰੈਪੀਟੀਸ਼ਨ ਹੁਣ ਨਾ ਕਰਨ ਦਾ ਅਸ਼ੋਰ ਕਰਕੇ ਜਾਣਗੇ ਤੇ ਤਾਂ ਦੁਨੀਆ ਕਮ ਅਜ਼ ਕਮ ਪ੍ਰੈਜ਼ੀਡੈਂਟ ਟਰੰਪ ਜੀ ਨੂੰ ਜੀ ਪੋਜ਼ਿਟਿਵ ਰੱਖੇਗੀ ਆਪਣੇ ਵਿੱਚ। खालिद चिश्ती साहब, एक और मामला भी और अमरीका और इसराइल ਦੇ ਉਹ ਤਾਲੁਕਾਤ ਨੇ। ਅੱਜ ਨਤਨਯਾਹੂ ਦਾ ਇੱਕ ਸਟੇਟਮੈਂਟ ਆਇਆ ਕਿ ਜੀ ਇਸਰਾਈਲ ਨੂੰ ਅਮਰੀਕੀ ਅਸਲੇ ਦੇ ਉੱਤੇ ਇਨਸਾਰ ਜਿਹੜਾ ਹੈ ਉਹ ਖਤਮ ਕਰਨਾ ਪਵੇਗਾ। ਤੇ ਜਿਹੜੇ ਇਸਰਾਈਲ ਔਰ ਅਮਰੀਕਾ ਦੇ ਤਾਲੁਕਾਤ ਨੇ, ਇਸ ਸਾਰੇ ਤਨਾਜ਼ੇ ਦੇ ਵਿੱਚ ਕਿੰਨੀ ਇੱਕ ਵੱਡੀ ਤਬਦੀਲੀ ਤੁਹਾਨੂੰ ਨਜ਼ਰ ਆ ਰਹੀ ਹੈ? ਕਿਆ ਆਉਣ ਵਾਲੇ ਦਿਨਾਂ 'ਚ ਇਹ ਵੀ ਵੇਖਿਆ ਜਾ ਸਕਦਾ ਹੈ ਕਿ ਇਸਰਾਈਲ ਔਰ ਅਮਰੀਕਾ ਦੇ ਜਿਹੜੇ ਆਪਸ ਦੇ ਤਾਲੁਕਾਤ ਨੇ ਉਹ ਵੀ ਖਰਾਬ ਹੋ ਜਾਣ? ਜੀ, ਉਹ ਪਹਿਲੀ ਦਫਾ ਸਾਨੂੰ ਕ੍ਰੈਕਸ ਤੇ ਨਜ਼ਰ ਆ ਰਹੇ ਨੇ ਨਾ। ਉਹਦੀ ਵਜ੍ਹਾ ਇਹ ਕਿ ਜਦੋਂ ਤੱਕ ਤੇ ਉਹਨਾਂ ਦੀ ਇੰਟਰਸਟ ਕਨਵਰਜ ਕਰ ਰਹੀ ਸੀ ਕਿ ਰਜੀਮ ਚੇਂਜ ਹੋ ਜਾਏਗੀ, ਬਲਿਸਟਿਕ ਨਿਊਕਲੀਅਰ ਜੀ ਮਿਜ਼ਾਈਲ ਚੁੱਕੇ ਜਾਣਗੇ, ਜਿੰਨੇ ਉਹਨਾਂ ਦੇ ਕੋਲ ਜੋ ਕੁਝ ਵੀ ਹੈ, ਫਿਰ ਉਹਨਾਂ ਨੂੰ ਇਹ ਸੀ ਕਿ ਨਿਊਕਲੀਅਰ ਰਿਚ ਮਟੀਰੀਅਲ ਜਿਹੜਾ ਉਹ ਕਬਜ਼ਾ ਕਰ ਲੈਣਗੇ। ਜਿੰਨਾ ਚਿਰ ਉਹਨਾਂ ਦੀ ਵਿਸ਼ ਲਿਸਟ ਸੀ ਇੱਕ, ਉਹ ਪੂਰੀ ਹੋ ਜਾਂਦੀ ਤੇ ਕਨਵਰਜੈਂਸ ਰਹਿਣੀ ਸੀ। ਉਹ ਕਿਉਂਕਿ ਜੀ ਜੀ ਨਹੀਂ ਹੋਈ ਤੇ ਐਲੀਮੈਂਟ ਆਫ ਡਿਸਕੰਫਰਟ ਕਹਿ ਲਓ ਜਾਂ ਇੱਕ ਐਲੀਮੈਂਟ ਆਫ ਅਨਈਜ਼ੀਨੈਸ ਹੋ ਗਿਆ ਦੋਨਾਂ ਦੇ ਅੰਦਰ। ਉਹਦੀ ਬੁਨਿਆਦੀ ਵਜ੍ਹਾ ਇਹੀ ਹੈ, ਜਦੋਂ ਮਿਲਟਰੀ ਆਬਜੈਕਟਿਵ ਨਾ ਹਾਸਿਲ ਕਰ ਸਕੇ ਫਿਰ ਬਲੇਮ ਗੇਮ ਸ਼ੁਰੂ ਹੋ ਜਾਂਦਾ ਹੈ। ਫਿਰ ਇੱਕ ਸਾਈਡ ਦੂਸਰੇ ਨੂੰ ਕਹਿੰਦੀ ਹੈ ਤੇਰੀ ਵਜ੍ਹਾ ਨਾਲ ਹੋਇਆ, ਉਹ ਕਹਿੰਦਾ ਤੇਰੀ ਵਜ੍ਹਾ ਨਾਲ ਹੋਇਆ, ਤੇ ਉਹੀ ਇੱਥੇ ਮੈਨੂੰ ਨਜ਼ਰ ਆ ਰਿਹਾ ਠੀਕ ਹੈ। ਇਸੇ ਵਜ੍ਹਾ ਨਾਲ ਇਖਤਲਾਫਾਤ ਹੋਏ ਨੇ। ਹੁਣ ਡਿਪੈਂਡ ਕਰਦਾ ਹੈ ਕਿ ਕਿੰਨਾ ਕਨਵਿੰਸ ਕਰੇ। ਲੇਕਿਨ ਸਟੇਕ ਦੋਨੋਂ ਤਰਫ ਬੜੇ ਸਖਤ ਨੇ। ਅਮਰੀਕਨ ਪ੍ਰੈਜ਼ੀਡੈਂਟ ਦਾ ਨਵੰਬਰ 'ਚ ਇਲੈਕਸ਼ਨ ਹੈ, ਨਤਨਯਾਹੂ ਦਾ ਅਕਤੂਬਰ 'ਚ ਇਲੈਕਸ਼ਨ ਹੈ, ਉਹਨਾਂ ਦੇ ਮੁਕੱਦਮੇ ਚੱਲ ਰਹੇ ਨੇ ਜੀ ਨਤਨਯਾਹੂ ਦੇ ਉੱਤੇ। ਤੇ ਜਦੋਂ ਇਹ ਸਾਰਾ ਸਿਨੈਰੀਓ ਬਿਲਡ ਹੋਏ, ਇਸ ਵੇਲੇ ਜਿਤਨਾ ਮੈਂ ਥੋੜਾ ਜਿਹਾ ਇਜ਼ਰਾਈਲੀ ਮੀਡੀਆ ਵੀ ਫੋਲੋ ਕਰ ਰਿਹਾ, ਉਹਨਾਂ ਦੀ ਆਪੋਜੀਸ਼ਨ ਵੀ ਫੋਲੋ ਕਰ ਰਿਹਾ, ਤੇ ਮੇਰੀ ਇਹ ਓਪੀਨੀਅਨ ਹੈ ਕਿ ਨਤਨਯਾਹੂ ਬਹੁਤ ਜ਼ਿਆਦਾ ਪ੍ਰੈਸ਼ਰ 'ਚ ਨੇ, ਕਿਉਂਕਿ ਉਹਨਾਂ ਦੀ ਆਪੋਜੀਸ਼ਨ ਠੀਕ ਵੀ, ਉਹਨਾਂ ਦਾ ਮੀਡੀਆ ਵੀ ਇਹ ਕ੍ਰਿਟਿਸਾਈਜ਼ ਕਰ ਰਿਹਾ ਹੈ ਕਿ ਐਸੇ ਮੁਆਹਦੇ ਨਾਲੋਂ ਤੇ ਨਾ ਹੋਣਾ ਅੱਛਾ ਸੀ, ਇਹ ਕਿਹਾ ਜਾ ਰਿਹਾ। ਔਰ ਇਤਨੀ ਕੰਪਰੋਮਾਈਜ਼ਿੰਗ ਸਟੇਟਸ ਦੇ ਉੱਤੇ ਨਤਨਯਾਹੂ ਨੂੰ ਕੋਈ ਐਡਵਾਂਟੇਜ ਨਹੀਂ। ਨਤਨਯਾਹੂ ਦੇ ਬਾਰੇ 'ਚ ਠੀਕ ਹੈ। ਉਹਨਾਂ ਦੇ ਖਿਲਾਫ ਇਹ ਵੀ ਲਿਖਿਆ ਜਾ ਰਿਹਾ ਹੈ ਕਿ ਨਤਨਯਾਹੂ ਨੇ ਕੋਈ ਇਜ਼ਰਾਈਲ ਨੂੰ ਜ਼ਿਆਦਾ ਸਿਕਿਉਰ ਜਾਂ ਸੇਫ ਨਹੀਂ ਕੀਤਾ ਜਿਹੜਾ 3 ਮਹੀਨੇ ਪਹਿਲੇ ਜਿੰਨਾ ਸੀ, ਬਲਕਿ ਜ਼ਿਆਦਾ ਇੱਕ ਜੀ ਵਰਨਰੇਬਲ ਜੀ ਕਰ ਦਿੱਤਾ ਹੈ। ਤਾਂ ਆਈ ਥਿੰਕ ਉਹਨਾਂ ਨੂੰ ਬੜਾ ਕ੍ਰਿਟਿਸਿਜ਼ਮ ਦਾ ਸਾਹਮਣਾ ਹੈ। ਡਿਪੈਂਡ ਕਰੇਗਾ ਕਿ ਪ੍ਰੈਜ਼ੀਡੈਂਟ ਟਰੰਪ ਇੱਕ ਆਪਣੇ ਔਰ ਉਹਨਾਂ ਦੇ ਦਰਮਿਆਨ ਜਿਹੜੀ ਦੋਸਤੀ, ਕੋਲੈਬੋਰੇਸ਼ਨ, ਇੱਕ ਸੈਂਸ ਆਫ ਕੋਆਪਰੇਟਿਵ ਹੈ, ਉਹਦੀ ਕੁਰਬਾਨੀ ਕਿਸ ਹੱਦ ਤੱਕ ਦੇਣ ਨੂੰ ਤਿਆਰ ਨੇ। ਉਹ ਬੜਾ ਵੱਡਾ ਫੈਕਟਰ ਹੋਏਗਾ, ਜਿਹਦੀ ਵਜ੍ਹਾ ਨਾਲ ਦੁਨੀਆ ਦੇ ਅਮਨ ਦਾ ਵੀ ਫੈਸਲਾ ਹੋਏਗਾ, ਉਹਨਾਂ ਦੇ ਪਰਸਨਲ ਵੋਟਿੰਗ ਇਲੈਕਟੋਰਲ ਦਾ ਵੀ ਫੈਸਲਾ ਹੋਏਗਾ, ਔਰ ਆਬਵੀਅਸਲੀ ਜੈਸੇ ਮੈਂ ਅਰਜ਼ ਕਰ ਰਿਹਾ ਈਰਾਨ ਦੇ ਕੌਨਫੀਡੈਂਸ ਬੜਾ ਇਜ਼ਾਫਾ ਹੋਏਗਾ।
ਖਾਲਿਦ ਚੀਸ਼ਤੀ ਸਾਹਿਬ, ਜਿਹੜਾ ਪਾਕਿਸਤਾਨ ਦਾ ਸਫਾਰਤੀ ਕਿਰਦਾਰ ਰਿਹਾ ਔਰ ਅੱਜ ਕੱਲ੍ਹ ਤੇ ਕਿਹਾ ਜਾ ਰਿਹਾ ਕਿ ਕਿਆ ਇਹ ਜਿਹੜਾ ਸਫਾਰਤੀ ਕਿਰਦਾਰ ਹੈ ਤੁਹਾਨੂੰ ਲੱਗ ਰਿਹਾ ਹੈ ਕਿ ਇਹ ਮੁਆਸ਼ੀ ਫਾਇਦਾ ਵੀ ਦੇਣ ਜਾ ਰਿਹਾ ਪਾਕਿਸਤਾਨ ਨੂੰ? ਲੌਜੀਕਲੀ ਕਰਨਾ ਚਾਹੀਦਾ ਜੀ। ਉਹਦੀ ਵਜ੍ਹਾ ਹੈ ਕਿ ਤੁਹਾਨੂੰ ਯਾਦ ਹੈ ਕਿ ਇੱਕ ਪਾਈਪਲਾਈਨ ਵਿਛੀ ਸੀ ਈਰਾਨ ਪਾਕਿਸਤਾਨ ਆਇਲ ਪਾਈਪਲਾਈਨ, ਉਹ ਸਸਪੈਂਡ ਹੋ ਗਈ ਪ੍ਰੈਸ਼ਰ ਦੀ ਵਜ੍ਹਾ ਨਾਲ ਕਹਿ ਲਓ, ਸੈਂਕਸ਼ਨ ਦੀ ਵਜ੍ਹਾ ਨਾਲ ਕਹਿ ਲਓ। ਹੁਣ ਮੇਰਾ ਖਿਆਲ ਹੈ ਸਾਨੂੰ ਰਿਸਟੋਰ ਕਰਨ ਦਾ ਟਾਈਮ ਆ ਗਿਆ। ਦੁਨੀਆ ਨੇ ਸਾਨੂੰ ਰੈਲੇਵੈਂਟ ਸਮਝਦੀ ਹੈ, ਖਾਸ ਤੌਰ ਤੇ ਅਮਰੀਕਨ ਪ੍ਰੈਜ਼ੀਡੈਂਟ ਦਾ ਬਹੁਤ ਅੱਛਾ, ਸਾਡੇ CDF ਔਰ ਚੀਫ ਪ੍ਰਾਈਮ ਮਿਨਿਸਟਰ ਨੇ ਉਹਦਾ ਬੜਾ ਅੱਛਾ ਇੰਪ੍ਰੈਸ਼ਨ ਹੈ। ਅਸੀਂ ਬਹੁਤ ਸਿਗਨੀਫੀਕੈਂਟ ਕੰਟਰੀਬਿਊਸ਼ਨ ਕੀਤੀ ਹੈ, ਯਾਦਗਾਰ ਰਹੇਗੀ ਮੇਰੇ ਖਿਆਲ ਆਉਣੇ ਵਾਲੇ ਕਈ ਦਿਹਾਈਆਂ ਤੱਕ ਅਸੀਂ ਕਿੰਨਾ ਇੰਪੋਰਟੈਂਟਲੀ ਕੰਸਾਈਡ ਕੀਤਾ ਦੋਨਾਂ ਨੂੰ। ਤਾਂ ਆਈ ਥਿੰਕ ਡਿਵੀਡੈਂਡ ਲੋਕਾਂ ਨੂੰ ਪਹੁੰਚਣਗੇ ਤੇ ਪਾਕਿਸਤਾਨ ਦੀ ਹਾਲਤ ਬਹੁਤ ਬਿਹਤਰ ਹੋਏਗੀ। ਜਿਸ ਮੈਂ ਅਰਜ਼ ਕੀਤਾ ਆਇਲ ਪ੍ਰਾਈਸਿਸ ਥੱਲੇ ਆਉਣਗੀਆਂ, ਉਸ ਤੋਂ ਇਲਾਵਾ ਜਦੋਂ ਆਇਲ ਪ੍ਰਾਈਸਿਸ ਥੱਲੇ ਆਉਣਗੀਆਂ ਤੇ ਅਸੀਂ ਰੈਲੇਵੈਂਟ ਹੋਵਾਂਗੇ, ਦੁਨੀਆ 'ਚ ਕੰਪੀਟ ਕਰ ਸਕਾਂਗੇ, ਇੰਡਸਟਰੀਲਾਈਜੇਸ਼ਨ ਹੋ ਸਕੇਗੀ, ਇੱਥੇ ਕਮੋਡਿਟੀ ਸਸਤੀਆਂ ਹੋਣਗੀਆਂ, ਅਸੀਂ ਯੂਰਪ ਅਮਰੀਕਾ 'ਚ ਆਪਣੇ ਐਕਸਪੋਰਟ ਕਰਾਂਗੇ, ਉਹਨਾਂ ਨੂੰ ਕੰਪੀਟੀਟਿਵ ਪ੍ਰਾਈਸਿਸ ਤੇ ਵੇਚ ਸਕਾਂਗੇ। ਤੇ ਆਈ ਥਿੰਕ ਸਿਰਫ ਇੱਕ ਆਇਲ ਪਾਈਪਲਾਈਨ ਨਾਲ ਹੀ, ਬਾਕੀ ਹਾਲੇ ਮੈਂ ਨਹੀਂ ਗੱਲ ਕਰਨਾ ਕਿ ਬਹੁਤ ਜ਼ਿਆਦਾ ਸਾਡੇ 'ਚ ਕਾਮਨੈਲਿਟੀ ਹੋ ਸਕਦੀਆਂ ਨੇ। ਪਾਕਿਸਤਾਨ ਦਾ ਮਿਲਟਰੀ ਤੁਸੀਂ ਦੇਖੋ, ਹਾਰਡਵੇਅਰ, ਫਾਈਟਰ ਜੈਟਸ, ਬਹੁਤ ਮਾਸ਼ਾਅੱਲਾ ਸਟਰੈਂਥ ਹੈ ਸਾਡੀ, ਅਸੀਂ ਉਧਰ ਕੰਟਰੀਬਿਊਟ ਕਰ ਸਕਦੇ ਹਾਂ। ਉਹਨਾਂ ਦੀ ਆਬਾਦੀ 9-10 ਕਰੋੜ ਦੇ ਕਰੀਬ ਹੈ, ਸਾਡੀ 25 ਕਰੋੜ ਹੈ, ਤੇ ਅਸੀਂ ਇੱਕ ਦੂਸਰੇ ਵਾਸਤੇ ਬਾਇਲੈਟਰਲ ਇੱਕ ਬਾਰਟਰ ਤੇ ਵੀ ਟ੍ਰੇਡ ਕਰ ਸਕਦੇ ਹਾਂ। ਤਾਂ ਅਪੋਰਚੁਨਿਟੀਜ਼ ਤੇ ਬਹੁਤ ਨੇ, ਲੇਕਿਨ ਡਿਪੈਂਡ ਕਰੇਗਾ ਕਿ ਅਸੀਂ ਕਿੰਨਾ ਜ਼ਿਆਦਾ ਸੈਟ ਅਸਾਈਡ ਕਰ ਸਕਦੇ ਹਾਂ। ਜੇ ਵਰਲਡ ਪ੍ਰੈਸ਼ਰ ਜਿੰਨਾ ਹੈ, ਡੈਫੀਨਿਟਲੀ ਪ੍ਰੈਸ਼ਰ ਆਏਗਾ ਸਾਡੇ ਤੇ ਵੀ, ਲੇਕਿਨ ਡਿਪੈਂਡ ਕਰਦਾ ਹੈ ਕਿ ਲੋਕਾਂ ਦੀ ਬਿਹਤਰੀ ਵਾਸਤੇ ਕਿੰਨੀ ਅਸੀਂ ਸਪੇਸ ਕ੍ਰੀਏਟ ਕਰ ਸਕਦੇ। ਅਕਸਰ ਪੁੱਛਦੇ ਰਹਿੰਦੇ ਅਸੀਂ ਔਰ ਤੁਸੀਂ ਵੀ ਗੱਲ ਕਰਦੇ ਰਹਿੰਦੇ ਹੋ, ਸਪੋਇਲਰ ਇਸਰਾਈਲ ਮੌਜੂਦ ਹੈ, ਉਹਦੀ ਕੋਸ਼ਿਸ਼ ਹੈ ਕਿ ਜੰਗਬੰਦੀ ਨਾ ਹੋਵੇ, ਉਹਦੀ ਕੋਸ਼ਿਸ਼ ਹੈ ਕਿ ਈਰਾਨ ਨਾਲ ਮਾਮਲਾਤ ਬਿਹਤਰ ਨਾ ਹੋਣ, ਈਰਾਨ ਤੇ ਲੱਗੀਆਂ ਪਾਬੰਦੀਆਂ ਨਾ ਹਟਣ। ਅਮਰੀਕਾ ਜਿਹੜਾ ਹੈ ਉਹ ਮੁਆਹਦਾ ਕਰਨ ਜਾ ਰਿਹਾ ਔਰ ਹੁਣ ਤੇ ਸਦਰ ਟਰੰਪ ਬੜੇ ਸਖਤ ਅਲਫਾਜ਼ ਵੀ ਯੂਜ਼ ਕਰ ਰਹੇ ਨੇ ਇਸਰਾਈਲ ਵਾਸਤੇ। ਕੀ ਲੱਗ ਰਿਹਾ ਹੈ ਕਿ ਅਮਰੀਕਾ ਇਸਰਾਈਲ ਤੇ ਦਬਾਅ ਪਾ ਸਕੇਗਾ ਇਸ ਸਾਰੇ ਮਾਮਲੇ ਤੇ ਅਮਲ ਦਰਾਮਦ ਯਕੀਨੀ ਬਣਾਉਣ ਲਈ? ਦੇਖੋ, ਇੱਕ ਚੀਜ਼ ਯਾਦ ਰੱਖिए शायद साहब, ਦੁਨੀਆ 'ਚ ਗਲੋਬ ਜਿੰਨਾ ਮਿਲਟਰੀ ਬਜਟ ਸਪੈਂਡ ਹੁੰਦਾ ਹੈ ਦੁਨੀਆ 'ਚ, ਉਹਦਾ 41% ਸਿਰਫ ਅਮਰੀਕਾ ਸਪੈਂਡ ਕਰਦਾ ਹੈ। ਅਮਰੀਕਾ ਦੀ ਮਿਲਟਰੀ ਮਾਈਟ ਬਹੁਤ ਸਟਰੋਂਗ ਹੈ, ਇਹਦੇ 'ਚ ਅੱਜ ਵੀ ਕੋਈ ਸ਼ੱਕ ਨਹੀਂ ਹੈ। ਅਮਰੀਕਾ ਨੇ ਪਿਛਲੇ, ਮੈਂ ਹਿਸਾਬ ਲਾ ਰਿਹਾ ਸਾਂ ਕਿ ਤਕਰੀਬਨ 2001 ਤੋਂ ਹੁਣ ਤੱਕ 24 ਸਾਲਾਂ 'ਚ ਮਿਡਲ ਈਸਟ ਤੇ ਜਿੰਨੇ ਕਨਫਲਿਕਟ ਕੀਤੇ ਨੇ ਮੁਖਤਲਿਫ ਮੁਲਕਾਂ ਦੇ ਅੰਦਰ ਕ੍ਰੀਏਟ, ਉਹਦੇ ਤੇ 8 ਟ੍ਰਿਲੀਅਨ ਖਰਚ ਕੀਤਾ। ਹੁਣ ਅਮਰੀਕਨ ਪ੍ਰੈਜ਼ੀਡੈਂਟ ਤੇ ਪ੍ਰੈਸ਼ਰ ਹੋਣਾ ਹੈ ਕਿ ਇਹਦੇ 'ਚ ਵੀ ਉਹੀ ਹੈ, ਵੇਸਟ ਆਫ ਮਨੀ, ਵੇਸਟ ਆਫ ਐਫਰਟ, ਵੇਸਟ ਆਫ ਲਾਈਵਸ ਹੈ, ਜਾਂ ਉਹਦੇ 'ਚ ਉਹਨਾਂ ਨੇ ਕੋਈ ਮੈਜ਼ਰੇਬਲ ਟਰਮ ਨਾਲ ਅੱਗੇ ਲੈ ਕੇ ਚੱਲਣਾ ਹੈ। ਪ੍ਰੈਜ਼ੀਡੈਂਟ ਟਰੰਪ ਤੇ ਡੈਫੀਨਿਟਲੀ ਬੜਾ ਪ੍ਰੈਸ਼ਰ ਹੈ ਕਿ ਉਹਨਾਂ ਨੇ ਡੈਟਰੈਂਟ ਸਿਰਫ ਈਰਾਨ ਦੇ ਖਿਲਾਫ ਇਸਤੇਮਾਲ ਕਰਨੀ ਹੈ ਜਾਂ ਇਜ਼ਰਾਈਲ ਨੂੰ ਸਪੋਰਟ ਕਰ ਉਹਨੂੰ ਸਟਰੋਂਗ ਕਰਦੇ ਰਹਿਣਾ ਹੈ, ਔਰ ਕੱਲ ਨੂੰ ਫਿਰ ਉਹ ਕਿਸੇ ਚੜ ਦੌੜਦਾ ਹੈ ਕਿਸੇ ਮੁਲਕ ਤੇ ਔਰ ਨਿਹੱਥੇ ਲੋਕਾਂ ਨੂੰ ਸ਼ਹੀਦ ਕਰਦਾ ਹੈ। ਇਹ ਤੇ ਪ੍ਰੈਜ਼ੀਡੈਂਟ ਟਰੰਪ ਤੇ ਡਿਪੈਂਡੈਂਟ ਹੋਏਗਾ ਕਿ ਆਉਣੇ ਵਾਲੇ ਵਕਤਾਂ 'ਚ ਉਹ ਕਿੰਨਾ ਸਹੀ ਮੈਨੀਫੈਸਟ ਕਰ ਪਾਉਂਦੇ ਨੇ, ਕਿੰਨਾ ਫੋਰਸਫੁਲੀ ਇਨਫੋਰਸ ਕਰਦੇ ਨੇ, ਔਰ ਜੈਸੇ ਮੈਂ ਕਿਹਾ ਕੀ ਲੈਗੇਸੀ ਛੱਡ ਕੇ ਜਾਣਾ ਚਾਹੁੰਦੇ ਨੇ। ਇਹ ਤੇ ਸਾਰੇ ਦਾ ਸਾਰਾ ਉਹਨਾਂ ਤੇ ਡਿਪੈਂਡੈਂਟ ਹੈ। ਮੈਂ ਪ੍ਰੈਸ਼ਰ ਪਿਛਲੇ ਸਵਾਲ ਦੇ ਜਵਾਬ 'ਚ ਵੀ ਅਰਜ਼ ਕੀਤਾ ਸੀ ਕਿ ਉਹਨਾਂ ਦੇ ਬਹੁਤ ਜ਼ਿਆਦਾ ਨੇ, ਔਰ ਉਹ ਪ੍ਰੈਸ਼ਰ ਤੋਂ ਓਵਰਕਮ ਕਿਸ ਤਰ੍ਹਾਂ ਕਰਦੇ ਨੇ, ਅਸਲ ਉਹ ਮੀਨਿੰਗਫੁਲ ਹੋਏਗਾ ਜੀ ਦੇਖਣਾ।